ਕਿਵੇਂ ਮਹਿੰਗਾਈ ਅੱਜ ਕ੍ਰੀਏਟ ਕੀਤੀ ਹੋਈ ਹੈ, ਉੱਥੇ ਡੀਜ਼ਲ ਦੇ ਪ੍ਰਾਈਸਿਸ ਦਾ, ਪੈਟਰੋਲ ਪ੍ਰਾਈਸਿਸ ਦਾ ਕੀ ਹਾਲ ਹੈ, ਕੋਲ ਕਿੱਥੇ ਚਲਾ। ਹੁਣ ਇੰਡੀਆ ਦੇ ਕੋਲ ਮੈਕਸਿਮਮ ਓਰ ਨੇ ਕੋਲੇ ਦੇ, ਐਕਸਪੋਰਟ ਕਰਦੇ ਰਹੇ ਨੇ, ਪਰ ਉੱਥੇ ਤੁਸੀਂ ਜਿਹੜਾ ਕੋਲ ਹੈ ਉਹਦੀ ਕਮੀ ਹੋ ਗਈ, ਕੀਤੀ ਜਾ ਰਹੀ ਹੈ। ਪ੍ਰੋਫਿਟ ਆਪਦਾ ਵਿੱਚ ਅਫਸਰ ਢੂੰਡੋ, ਇਹ ਮੁਸੀਬਤ 'ਚ ਲੋਕਾਂ ਦਾ ਕੀ ਹਾਲ ਕਰ ਰਹੇ ਨੇ। ਲੋਕ ਤਾਂ ਗਰੀਬੀ ਦੇ ਥੱਲੇ, ਭੁੱਖ ਨੰਗ ਦੇ ਥੱਲੇ ਕਿਸ ਹੱਦ ਤੱਕ ਪਹੁੰਚੇ ਹੋਏ ਨੇ। ਔਰ ਭਾਰਤ ਦੇ 1,350,000,000 ਲੋਕਾਂ ਦੀ ਫੂਡ ਦੇ ਹਵਾਲੇ ਹਰ ਸਾਲ ਰਿਪੋਰਟ ਕੱਢਦੇ ਨੇ ਗਲੋਬਲ ਹੰਗਰ ਇੰਡੈਕਸ ਦੇ ਕਿ ਦੁਨੀਆ ਦੇ ਕਿੰਨੇ ਮੁਲਕਾਂ ਦੇ ਵਿੱਚ ਭੁੱਖ ਨੂੰ ਕਾਬੂ ਕਰ ਲਿਆ ਗਿਆ ਹੈ, ਫੂਡ ਦੀ ਪੋਜੀਸ਼ਨ ਕੀ ਹੈ, ਆਮ ਲੋਕਾਂ ਦੀ ਹਾਲਤ ਕੀ ਹੈ। ਔਰ ਉਹਨਾਂ ਨੇ 116 ਦੇਸ਼ਾਂ ਨੂੰ, 116 ਮੁਲਕਾਂ ਦਾ ਉਹਨਾਂ ਨੇ ਗਲੋਬਲ ਹੰਗਰ ਇੰਡੈਕਸ ਨੇ ਮੁਤਾਲਿਆ ਕਰਕੇ ਜਿਹੜੀ ਰਿਪੋਰਟ ਦਿੱਤੀ ਹੈ। ਭਾਰਤ ਦਾ ਨੰਬਰ ਉਹਨਾਂ 116 ਦੇਸ਼ਾਂ ਚੋਂ 101 ਨੰਬਰ ਤੇ, 101ਵੇਂ ਨੰਬਰ ਤੇ। 2020 'ਚ ਭਾਰਤ 94 ਨੰਬਰ ਤੇ ਸੀ। ਸੋ 7 ਪੁਆਇੰਟ ਈਵਨ 1 ਸਾਲ ਦੇ ਵਿੱਚ ਖੁਦ 'ਚ ਵੀ ਡਿੱਗਿਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਚਿਆਂ ਕਹਿੰਦੇ ਹਾਂ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਵਿੱਚ ਭੁੱਖਮਰੀ ਸੰਬੰਧੀ ਰਿਪੋਰਟਾਂ ਜਾਰੀ ਕਰਨ ਵਾਲੀ ਸੰਸਥਾ ਗਲੋਬਲ ਹੰਗਰ ਇੰਡੈਕਸ ਨੇ 116 ਮੁਲਕਾਂ ਦਾ ਸਰਵੇ ਕਰਕੇ ਇਸ ਸੰਬੰਧੀ ਰਿਪੋਰਟ ਜਾਰੀ ਕੀਤੀ ਹੈ। ਸੋ ਇਸ ਰਿਪੋਰਟ ਵਿੱਚ ਭਾਰਤ ਨੂੰ ਸ਼ਰਮਨਾਕ 101 ਨੰਬਰ ਤੇ ਰੱਖਿਆ ਗਿਆ ਹੈ। ਭਾਰਤ ਦੇ ਗੁਆਂਢੀ ਦੇਸ਼ ਭਾਰਤ ਤੋਂ ਜਿਹੜੇ ਨੇ ਜ਼ਿਆਦਾ ਬਿਹਤਰ ਨੇ। ਸੋ ਪਾਕਿਸਤਾਨ 92 ਨੰਬਰ ਤੇ ਹੈ ਅਤੇ ਨੇਪਾਲ ਤੇ ਬੰਗਲਾਦੇਸ਼ 76ਵੇਂ ਨੰਬਰ ਤੇ ਹਨ। ਸੋ ਭਾਰਤ ਨੂੰ ਸੁਪਰ ਪਾਵਰ ਕਹਿਣ ਵਾਲਿਆਂ ਨੂੰ ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਵੈਸੇ ਸ਼ੇਖ ਚਿਲੀ ਦਾ ਜਦੋਂ ਜ਼ਿਕਰ ਹੁੰਦਾ ਹੈ ਤੇ ਕਰੈਕਟਰ ਤਾਂ ਸ਼ੇਖ ਚਿਲੀ ਦਾ ਈਰਾਨ ਦੇ ਨਾਲ ਜੁੜਿਆ ਹੋਇਆ ਕਿ ਭਾਈ ਉਹਨਾਂ ਨੇ ਕਿਵੇਂ ਉਸ ਦੇ ਉੱਤੇ ਕਿਤਾਬਾਂ ਵੀ ਨੇ, ਨਾਵਲ ਵੀ ਨੇ, ਉਸ ਦੀਆਂ ਕਹਾਣੀਆਂ ਫੋਕਲੋਰ 'ਚ ਵੀ ਨੇ। ਬਿਲਕੁਲ। ਪਰ ਮੈਂ ਇਹ ਸਮਝਦਾ ਹਾਂ ਵੀ ਸ਼ੇਖ ਚਿਲੀ ਜੇ ਕਹਿਣਾ ਹੋਏ ਅੱਜ ਦੇ ਫਾਰਮ ਦੇ ਵਿੱਚ ਤੇ ਫਿਰ ਭਾਰਤ ਦੇ ਹਾਕਮ ਤੇ ਉਹਨਾਂ ਦੇ ਦੁਮਛੱਲੇ, ਟੌਂਟ ਬਟੌਂਟ, ਉਹਨਾਂ ਦੇ ਹਾਈ ਕਮਿਸ਼ਨਰ, ਐਂਬੈਸਡਰ, ਕੌਂਸਲ ਜਨਰਲਸ ਔਰ ਉਹਨਾਂ ਦਾ ਮੀਡੀਆ, ਕਿਉਂਕਿ ਗੱਪ ਇੰਨੀ ਵੱਡੀ ਮਾਰਨਗੇ ਝੂਠ ਦੇ ਵਿੱਚ। ਗੋਇਬਲਸ, ਜਰਮਨ ਪ੍ਰੋਪੇਗੈਂਡਾ ਮਿਨਿਸਟਰ ਨੂੰ ਪਿੱਛੇ ਛੱਡਣ ਵਾਲੇ, ਔਰ ਅਸਮਾਨ ਨੂੰ ਟਾਕੀ ਲਾਣਾ, ਕਹਿੰਦੇ ਸੀ ਨਾ ਉਹ ਕੀ ਹੈ ਜੀ, ਉਹ ਤਾਂ ਅਸਮਾਨ ਨੂੰ ਟਾਕੀ ਲਾ ਦਿੰਦਾ। ਇਹ ਅਸਮਾਨ ਨੂੰ ਟਾਕੀ ਲਾਉਣ ਵਾਲੇ। ਤੁਸੀਂ ਵਾਜਪਾਈ ਪੀਰੀਅਡ ਦੇਖੋ, ਜਦੋਂ ਇਹ ਸਲੋਗਨ ਵੇਚ ਰਹੇ ਸੀ ਸ਼ਾਈਨਿੰਗ ਇੰਡੀਆ, ਗਲੋਰਿੰਗ ਇੰਡੀਆ, ਪਤਾ ਨਹੀਂ ਕਿਹੜਾ ਇੰਡੀਆ, ਤੇ ਉਦੋਂ ਕਿਸੇ ਨੇ ਕਿਹਾ ਨੋ ਵੀਪਿੰਗ ਇੰਡੀਆ। ਇਹ ਅਸਲੀ ਵੀਪਿੰਗ ਹੈ। ਇਹ ਹੁਣ ਵੀਪ ਨੂੰ ਹੀ ਜਿਹੜਾ ਉਹਨੂੰ ਅਥਰੂ ਨੂੰ ਹੀ ਕਹਿ ਦੇਣ ਕਿ ਮੋਤੀ ਨਿਕਲ ਰਹੇ ਨੇ, ਤੇ ਤੁਸੀਂ ਉਹਨੂੰ ਫਿਰ ਮੋਤੀ ਕਹੋ। ਭਾਰਤ 'ਚ ਬਹੁਤ ਮੋਤੀ ਨੇ ਤੇ ਤੁਸੀਂ ਉਹਦੇ 'ਚੋਂ ਕੀ ਕਰ ਸਕਦੇ? ਕਿਉਂਕਿ ਉਦੋਂ ਇਹ ਦਾਅਵਾ ਕੀਤਾ ਜਾਂਦਾ ਸੀ ਕਿ ਭਾਰਤ ਦੀ ਇਕੋਨਮੀ ਔਰ ਤਰੱਕੀ ਇੰਨੀ ਤੇਜ਼ੀ ਨਾਲ ਹੋ ਰਹੀ ਹੈ ਕਿ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਦਿਆਂਗੇ, 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਦਿਆਂਗੇ। ਮਤਲਬ ਇਹ ਹੈ ਕਿ 2025 ਤੱਕ ਅਸੀਂ ਏਸ਼ੀਅਨ ਟਾਈਗਰ, ਆਪਣੇ ਆਪ ਨੂੰ ਏਸ਼ੀਅਨ ਟਾਈਗਰ ਕਿ ਜੀ ਅਸੀਂ ਏਸ਼ੀਆ ਦੇ ਸ਼ੇਰ, ਸਾਡੀ ਇਕੋਨਮੀ 2025 ਤੱਕ ਚੀਨ ਨੂੰ ਪਿੱਛੇ ਛੱਡ ਦੇਗੀ। ਔਰ ਅਸੀਂ ਇੰਨੀ ਤੇਜ਼ੀ ਨਾਲ ਜਾ ਰਹੇ ਹਾਂ ਕਿ 2050 ਤੱਕ ਅਮਰੀਕਾ ਨੂੰ ਪਿੱਛੇ ਛੱਡ ਦੇਣ। ਹੁਣ ਹਾਲ ਇਹ ਹੈ ਕਿ ਚਾਈਨਾ ਦੀ $15 ਟ੍ਰਿਲੀਅਨ ਦੀ ਇਕੋਨਮੀ, $2 ਟ੍ਰਿਲੀਅਨ ਹੁਣ ਪਿੱਛੇ ਛੱਡਣਾ ਦੇਖ ਲਓ ਤਾਂ ਹਾਲਤ ਉਹਨਾਂ ਦੇ ਕੀ ਹੈ ਹਰ ਫਰੰਟ ਦੇ ਉੱਤੇ। ਪਰ ਮੈਂ ਕਿਉਂਕਿ ਵਕਤ ਦੀ ਵੀ ਲਿਮਿਟੇਸ਼ਨ ਹੈ ਔਰ ਹਾਲਾਂ ਮੇਰਾ ਜੀ ਤਾਂ ਕਰਦਾ ਹੁੰਦਾ ਕਿਉਂਕਿ ਇਹ ਸਾਰੀਆਂ ਜੂਸੀ ਸਟੋਰੀਜ਼ ਹੁੰਦੀਆਂ ਨੇ ਜਿੱਥੇ ਤੁਸੀਂ ਇਹਨਾਂ ਨੂੰ ਸ਼ੀਸ਼ਾ ਦਿਖਾ ਸਕਦੇ ਹੋ ਕਿ ਆਪਣੀ ਔਕਾਤ ਦੇਖੋ, ਲੇਕਿਨ ਔਕਾਤ ਤਾਂ ਗਲੋਬਲ ਰਿਪੋਰਟਸ ਦਿਖਾ ਦਿੰਦੀਆਂ ਨੇ। ਹੁਣ ਦੁਨੀਆ ਦੇ ਵਿੱਚ ਭੁੱਖਮਰੀ ਜ਼ਾਹਰ ਹੈ ਕਿ ਇਨਸਾਨ ਦੀ ਜਿਹੜੀ ਪਹਿਲੀ ਲੋੜ ਹੈ, ਜਦੋਂ ਅਸੀਂ ਸ਼ੁਰੂ ਵੀ ਕਰਦੇ ਹਾਂ ਕਿ ਮੰਗਾਂ ਕੀ ਹੁੰਦੀਆਂ ਨੇ, ਰੋਟੀ ਤੋਂ ਸ਼ੁਰੂ ਕਰਦੇ ਹਾਂ, ਫਿਰ ਕੱਪੜਾ ਹੁੰਦਾ, ਫਿਰ ਮਕਾਨ ਹੁੰਦਾ। ਇਹੀ ਹੈ ਐਵਰੇਜ ਹੈ ਨਾ ਕਿ ਵੀ ਖਾਣ ਲਈ ਜੇ ਔਰ ਪੰਜਾਬੀ 'ਚ ਕਹਿਣਗੇ ਕਿ ਵੀ ਢਿੱਡ 'ਚ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ, ਇਹ ਜੁੜਿਆ ਹੀ ਇਸ ਨਾਲ ਹੁੰਦਾ। ਹੁਣ ਕਿਸੇ ਵੀ ਮੁਲਕ ਦਾ ਜਾਂ ਜੇ ਭਾਰਤ ਦੇ ਹਵਾਲੇ ਨਾਲ ਇੱਕ ਸਟੇਜ 'ਤੇ ਜਦੋਂ ਬਾਹਰੋਂ ਇਹ ਕਣਕ ਇੱਥੇ 3rd ਕਲਾਸ ਕਣਕ ਜਿਹੜੀ ਅਕਸਰ ਅਸੀਂ ਸੁਣਦੇ ਸੀ ਕਿ ਜਿਹੜੀ ਅਮਰੀਕਾ ਨੇ ਸਮੁੰਦਰ 'ਚ ਸੁੱਟਣੀ ਹੁੰਦੀ ਆ, ਉਹ ਇਹਨਾਂ ਨੂੰ ਦੇ ਦਿੰਦੇ ਨੇ ਵੀ ਚਲੋ ਤੁਹਾਡੇ ਭੁੱਖੇ ਜਿਹੜੇ ਮਰਦੇ ਨੇ
ਲਾਲ ਰੰਗ ਦੀ ਕਣਕ, ਮੋਟਾ ਜਿਹਾ ਆਟਾ ਉਹਦਾ, ਗੁੰਨਦਿਆਂ ਵੀ ਬੀਬੀਆਂ ਚੀਕਾਂ ਮਾਰਦੀਆਂ ਸੀ, ਪਕਾਉਂਦਿਆਂ ਵੀ ਉਹ ਤੇ ਜਿੰਨਾ ਮਰਜ਼ੀ ਘਿਓ ਲਾਓ ਸੁੱਕੇ ਤੇ ਕਹਿੰਦਾ ਸੀ ਅਮਰੀਕਨ ਕਣਕ ਹੈ। ਉਹ ਕਹਿੰਦਾ ਨਹੀਂ, ਜਿਹੜੀ ਮੱਛੀਆਂ ਨੂੰ ਪਾਣੀ ਸੀ ਉਹ ਇੱਥੇ ਦਿੱਤੀ ਹੈ। ਪੰਜਾਬ ਦੇ ਸਿੱਖ ਕਿਸਾਨਾਂ ਨੇ ਉਸ ਮੁਹਾਰ ਨੂੰ ਮੋੜਿਆ। 60ਵਿਆਂ ਦੇ ਅਖੀਰ 'ਚ ਪੰਜਾਬੀ ਸੂਬਾ ਬਣਨ ਤੋਂ ਬਾਅਦ, ਜਿਹਨੂੰ ਗ੍ਰੀਨ ਰੈਵੋਲੂਸ਼ਨ ਦਾ ਨਾਂ ਦਿੱਤਾ ਜਾਂਦਾ ਹੈ, ਇੰਨੀ ਕੁ ਕਣਕ ਪੈਦਾ ਕੀਤੀ ਪੰਜਾਬ 'ਚ ਵੀ, ਹਰਿਆਣੇ 'ਚ ਜਿੱਥੇ ਸਿੱਖ ਗਏ, ਜਾਂ ਯੂਪੀ 'ਚ ਜਿਹੜੇ ਅੱਜ ਗੱਡੀਆਂ ਥੱਲੇ ਦਰੜੇ ਨੇ, ਉਹੀ ਬੈਲਟ ਹੈ ਤਰਾਈ ਇਲਾਕੇ ਦੀ, ਕਿ ਭਾਰਤ ਅਗਲੇ 10 ਸਾਲ ਦੇ ਵਿੱਚ 60ਵਿਆਂ ਤੋਂ ਬਾਅਦ ਫੂਡ ਸਫੀਸ਼ੀਐਂਟ ਹੋ ਗਿਆ। ਉਹਨਾਂ ਦੇ ਭੰਡਾਰ ਭਰੇ ਗਏ ਕਣਕ ਦੇ, ਚੌਲਾਂ ਦੇ। ਅੱਜ ਉਹਨਾਂ ਨਾਲ ਸਲੂਕ ਕੀ ਕਰ ਰਹੇ ਨੇ, ਇਹ ਸਾਹਮਣੇ ਦੀ ਗੱਲ ਹੈ। ਲੇਕਿਨ ਇਹਦੇ ਬਾਵਜੂਦ ਗੱਲ, ਜੇ ਬਾਣੀਏ ਦੇ ਹੱਥ ਪਾਵਰ ਹੈ, ਉਹਨੇ ਆਪਣਾ ਬਾਣੀਆਪਣਾ ਤੇ ਛੱਡਣਾ ਨਹੀਂ ਹੈ। ਕਿਵੇਂ ਮਹਿੰਗਾਈ ਅੱਜ ਕ੍ਰੀਏਟ ਕੀਤੀ ਹੋਈ ਹੈ, ਉੱਥੇ ਡੀਜ਼ਲ ਦੇ ਪ੍ਰਾਈਸਿਸ ਦਾ, ਪੈਟਰੋਲ ਪ੍ਰਾਈਸਿਸ ਦਾ ਕੀ ਹਾਲ ਹੈ, ਕੋਲ ਕਿੱਥੇ ਚਲਾ। ਹੁਣ ਇੰਡੀਆ ਦੇ ਕੋਲ ਮੈਕਸਿਮਮ ਓਰ ਨੇ ਕੋਲੇ ਦੇ, ਐਕਸਪੋਰਟ ਕਰਦੇ ਰਹੇ ਨੇ, ਪਰ ਉੱਥੇ ਤੁਸੀਂ ਜਿਹੜਾ ਕੋਲ ਹੈ ਉਹਦੀ ਕਮੀ ਹੋ ਗਈ, ਕੀਤੀ ਜਾ ਰਹੀ ਹੈ। ਪ੍ਰੋਫਿਟ ਆਪਦਾ ਵਿੱਚ ਅਫਸਰ ਢੂੰਡੋ। ਇਹ ਮੁਸੀਬਤ 'ਚ ਲੋਕਾਂ ਦਾ ਕੀ ਹਾਲ ਕਰ ਰਹੇ ਨੇ। ਲੋਕ ਤਾਂ ਗਰੀਬੀ ਦੇ ਥੱਲੇ, ਭੁੱਖ ਨੰਗ ਦੇ ਥੱਲੇ ਕਿਸ ਹੱਦ ਤੱਕ ਪਹੁੰਚੇ ਹੋਏ ਨੇ। ਔਰ ਭਾਰਤ ਦੇ 1,350,000,000 ਲੋਕਾਂ ਦੀ ਫੂਡ ਦੇ ਹਵਾਲੇ ਨਾਲ, ਬਾਕੀ ਛੱਡ ਦਿਓ, ਅਨਇੰਪਲੋਇਮੈਂਟ ਕੀ ਹੈ, ਬਿਮਾਰੀ ਕੀ ਹੈ, ਦੂਜਾ ਕੀ ਹੈ। ਗਲੋਬਲ ਹੰਗਰ ਇੰਡੈਕਸ ਦੁਨੀਆ ਦੀ ਇੱਕ ਬਹੁਤ ਹੀ ਜਿਹੜੀ ਹੈ ਪਾਵਰਫੁਲ ਔਰ ਕ੍ਰੈਡੀਬਲ ਇੰਸਟੀਟਿਊਸ਼ਨ ਹੈ। ਇਹ ਜਦੋਂ ਇੰਡੈਕਸ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ, ਇਹਦੇ ਅੱਡ ਫਿਰ ਇੱਕ ਕ੍ਰਾਈਟੇਰੀਆ ਹੁੰਦੇ ਨੇ। ਇਹਨਾਂ 'ਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ। ਉਹ ਕ੍ਰਾਈਟੇਰੀਆ ਬੇਸ ਹੁੰਦਾ ਹੈ ਕਿ ਜੀ ਚਾਈਲਡ ਫਰਟੈਲਿਟੀ ਕੀ ਹੈ, ਕਿਹਨੂੰ ਕਿੱਥੇ ਡਿਸਟ੍ਰੀਬਿਊਸ਼ਨ ਮਿਲ ਰਹੀ ਹੈ, ਬਿਲੋ ਪਾਵਰਟੀ ਲਾਈਨ ਕੌਣ ਹੈ। ਇੱਕ ਲੰਬਾ ਕ੍ਰਾਈਟੇਰੀਆ, ਜੇ ਮੈਂ ਉਸ ਬਹਿਸ ਜਾਵਾਂਗਾ ਤਾਂ ਲੰਬਾ ਵਕਤ ਲੱਗੇਗਾ। ਹੁਣ ਉਹਨਾਂ ਨੇ ਆਪਣੀ ਅੱਜ ਰਿਪੋਰਟ ਜਾਰੀ ਕੀਤੀ ਹੈ। ਉਹ ਹਰ ਸਾਲ ਰਿਪੋਰਟ ਕੱਢਦੇ ਨੇ ਗਲੋਬਲ ਹੰਗਰ ਇੰਡੈਕਸ ਦੇ, ਕਿ ਦੁਨੀਆ ਦੇ ਕਿੰਨੇ ਮੁਲਕਾਂ ਦੇ ਵਿੱਚ ਭੁੱਖ ਨੂੰ ਕਾਬੂ ਕਰ ਲਿਆ ਗਿਆ ਹੈ, ਫੂਡ ਦੀ ਪੋਜੀਸ਼ਨ ਕੀ ਹੈ, ਆਮ ਲੋਕਾਂ ਦੀ ਹਾਲਤ ਕੀ ਹੈ। ਔਰ ਉਹਨਾਂ ਨੇ 116 ਦੇਸ਼ਾਂ ਨੂੰ, 116 ਮੁਲਕਾਂ ਦਾ ਉਹਨਾਂ ਨੇ ਗਲੋਬਲ ਹੰਗਰ ਇੰਡੈਕਸ ਨੇ ਮੁਤਾਲਿਆ ਕਰਕੇ ਜਿਹੜੀ ਰਿਪੋਰਟ ਦਿੱਤੀ ਹੈ। ਭਾਰਤ ਦਾ ਨੰਬਰ ਉਹਨਾਂ 116 ਦੇਸ਼ਾਂ ਚੋਂ 101 ਨੰਬਰ ਤੇ, 101ਵੇਂ ਨੰਬਰ ਤੇ। ਔਰ ਬਾਕੀਆਂ ਦਾ ਕੰਪੈਰੀਜ਼ਨ ਤਾਂ ਮੈਂ ਬਾਅਦ 'ਚ ਕਰਦਾ। ਈਵਨ ਆਪਣੇ ਕ੍ਰਾਈਟੇਰੀਆ ਦੇ ਨਾਲ ਵੀ 2020 'ਚ ਭਾਰਤ 94 ਨੰਬਰ ਤੇ ਸੀ। ਸੋ 7 ਪੁਆਇੰਟ ਈਵਨ ਇੱਕ ਸਾਲ ਦੇ ਵਿੱਚ ਖੁਦ 'ਚ ਵੀ ਡਿੱਗਿਆ। ਔਰ ਭਾਰਤ ਦਾ ਹੁਣ ਮੁਕਾਬਲਾ ਤੁਸੀਂ ਕਿਹੜੇ ਜਿਹੜੇ ਹੋਰ 14 ਦੇਸ਼ ਨੇ, ਉਹ ਭਾਰਤ ਦੇ ਨਾਲ ਭਾਰਤ ਦੇ ਦੀਆਂ ਸਹੇਲੀਆਂ ਨੇ ਜਾਂ ਭਾਰਤ ਦੇ ਦੋਸਤ ਨੇ, ਉਹਨਾਂ ਦੇ ਤੁਸੀਂ ਨਾਂ ਸੁਣੋਗੇ ਤੇ ਨਾਂ ਸੁਣਦਿਆਂ ਹੀ ਤੁਹਾਨੂੰ ਇੱਕਦਮ ਹੱਡੀਆਂ ਦੀ ਮੁੱਠ ਬਣੇ ਬੱਚੇ ਨਜ਼ਰ ਆਉਣਗੇ, ਜਾਂ ਗਰੀਬੀ ਦੇ ਮਾਰੇ ਉਹ ਲੋਕ ਠਰੂ ਕਰਦੇ। ਉਹ ਮੁਲਕ ਨੇ ਪਪੂਆ ਨਿਊ ਗਿਨੀ, ਅਫਗਾਨਿਸਤਾਨ ਵੀ 103 ਨੰਬਰ ਤੇ ਹੈ। ਹਾਲਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਜਿਵੇਂ ਕਿਹਾ ਸੀ ਪੱਲੂ ਫੇਰ ਰਿਹਾ ਕਿ ਭਾਈ ਏਡ ਦਿਓ, ਔਰ ਬਿਲੀਅਨਸ ਹੁਣ ਫਲੋ ਕੀਤੇ ਨੇ ਕਿ ਭਾਈ 1/3 ਪਾਪੂਲੇਸ਼ਨ ਮਰ ਜਾਏਗੀ ਭੁੱਖੇ। ਸੋ ਅਫਗਾਨਿਸਤਾਨ 193 ਨੰਬਰ ਤੇ 101 ਨੰਬਰ ਤੇ, ਮਤਲਬ ਅਫਗਾਨਿਸਤਾਨ ਦੇ ਲੈਵਲ ਦੇ ਉੱਤੇ ਹਾਲ ਹੈ। ਫਿਰ ਨਾਈਜੀਰੀਆ, ਕੋਂਗੋ, ਮੋਜ਼ੰਬੀਕ, ਸੀਰਾ ਲਿਓਨ, ਤਿਮੋਰ, ਹੇਤੀ, ਲਾਇਬੇਰੀਆ, ਮੈਡਾਗਾਸਕਰ, ਡੈਮੋਕ੍ਰੈਟਿਕ ਰਿਪਬਲਿਕ ਕਾਂਗੋ, ਚੈਡ, ਸੈਂਟਰਲ ਅਫਰੀਕਨ ਰਿਪਬਲਿਕਨ, ਯਮਨ ਤੇ ਸੋਮਾਲੀਆ। ਹੁਣ ਇਹ ਸਭ ਸਬ ਸਹਾਰਾ ਔਰ ਗਰੀਬੀ ਦੇ ਮਾਰੇ ਮੁਲਕ ਨੇ। ਤੇ ਜਿਸ ਪਾਕਿਸਤਾਨ ਨੂੰ ਫੇਲਡ ਸਟੇਟ ਕਹਿੰਦੇ ਨੇ ਕਿ ਜੀ ਇਕਨੋਮੀ ਟੁੱਟ ਗਈ, ਉਹਦਾ ਰੁਪਇਆ ਉੱਥੇ, ਉਹ 92 ਨੰਬਰ ਤੇ। ਉਹ ਭਾਰਤ ਤੋਂ ਪਾਕਿਸਤਾਨ ਵੀ ਇਹਦੇ ਬਾਵਜੂਦ ਇਕਨੋਮਿਕਲ ਕ੍ਰਾਈਸਿਸ ਹੈ 9 ਪੁਆਇੰਟ ਉੱਤੇ ਹੈ। ਨੇਪਾਲ ਜਿਹੜੇ ਲੈਂਡਲੌਕਡ ਕੰਟਰੀ ਜਿਨ੍ਹਾਂ ਨੂੰ ਇਹਨਾਂ ਨੇ ਇਕਨੋਮਿਕ, ਉਹ 76ਵੇਂ ਨੰਬਰ ਤੇ ਹੈ। ਬੰਗਲਾਦੇਸ਼ ਅੱਜ ਵੀ ਜਦੋਂ ਕੋਈ ਭੁੱਖ ਨੰਗ, ਜਦੋਂ ਕਿਸੇ ਨੂੰ ਕੋਈ ਉਹਦੀ ਉਜਰਤ ਨਹੀਂ ਸੀ ਦਿੰਦਾ, ਉਹ ਕਹਿੰਦਾ ਸੀ ਮੈਂ ਕਿਹੜਾ ਬੰਗਲਾਦੇਸ਼ ਜਾਣਾ, ਮਤਲਬ ਭੁੱਖ ਨਾਲ ਜੁੜਿਆ। ਬੰਗਲਾਦੇਸ਼ ਵੀ 76ਵੇਂ ਨੰਬਰ ਤੇ ਹੈ। ਸੋ ਬੰਗਲਾਦੇਸ਼ ਔਰ ਨੇਪਾਲ 76ਵੇਂ ਨੰਬਰ ਤੇ ਨੇ, ਪਾਕਿਸਤਾਨ 92 ਰੈਂਕ ਦੇ ਉੱਤੇ ਹੈ, ਔਰ ਭਾਰਤ ਜਿਹੜਾ 101 ਨੰਬਰ ਦੇ ਉੱਤੇ ਹੈ। ਔਰ ਇਹ ਉਹਨਾਂ ਨੇ ਇਹ ਕਿਹਾ ਕਿ ਵੀ ਜੋ ਹਾਲਤ ਇਹ ਚੱਲ ਰਹੀ ਹੈ, ਇਹ 2030 ਤੱਕ ਪਹੁੰਚਦੇ ਆ ਇਸ ਤੋਂ ਵੀ ਬਦਤਰ ਹੋਏਗੀ। ਸੋ ਇਸ ਸਾਰੇ 'ਚ ਅਸੀਂ ਕੀ ਕਹਿ ਸਕਦੇ ਹਾਂ ਕਿ ਭਾਰਤ ਮਾਤਾ ਕੀ ਜੈ, ਇਹੀ ਕਹਿ ਸਕਦੇ ਹਾਂ, ਜਾਂ ਇਹ ਕਹਿ ਸਕਦੇ ਹਾਂ ਕਿ ਸੁਪਰ ਪਾਵਰ ਭਾਰਤ।
गर्व से कहो कि हम हिंदू हैं और हम भारतीय हैं, जे यही गर्व है तो गर्व वे प्राइड ਤੁਹਾਨੂੰ ਮੁਬਾਰਕ ਹੋਵੇ ਜੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।